दर्शकों ब्रेक तो बाद थोड़ा स्वागत है जी डॉक्टर साहब। इस तो पहला कि आप अगला इशू डिस्कस करिए। ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਇਹਨਾਂ ਗੈਜਟ ਦੇ ਉੱਪਰ roku, ਜਾਦੂ ਬਾਕਸ, ਸ਼ਾਵਾ, ਸਪੈਕਟਰਮ, ਫੇਸਬੁੱਕ, ਬੈਲ 5 ਕੈਨੇਡਾ, RCN, ਟੀਵੀ 84 ਦੀ ਐਪ ਰਾਹੀਂ, ਗਲੋਬਲ CPN ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਅਗਲੇ ਇਸ਼ੂ ਬਾਰੇ? ਦੇਖੋ, ਇੱਕ ਤਾਂ ਇਸ਼ੂ ਤਾਂ ਸਤਲੁਜ ਯਮੁਨਾ ਲਿੰਕ ਨਹਿਰ ਨਾਲ ਸੰਬੰਧਿਤ ਜਿਹੜੀ ਹਰਿਆਣੇ ਦੇ ਲੋਕ ਦਲ ਦੀ ਡਰਾਮੇਬਾਜ਼ੀ ਔਰ ਕਿਵੇਂ ਬਾਦਲ, ਕੋੜਮਾ ਔਰ ਇਹ ਤਾਊ ਚਾਚੂ ਇਹ ਰਲ ਕੇ ਫਰੈਂਡਲੀ ਮੈਚ ਕਰ ਰਹੇ ਨੇ। ਪਰ ਮੈਨੂੰ ਕੁਦਰਤੀ ਕਿਸੇ ਦੀ ਅੱਜ ਸਟੇਟਮੈਂਟ ਵੀ ਸੀ। ਹੁਣ ਇੰਨਾ ਕੁਛ ਚੱਲ ਰਿਹਾ ਹੈ, ਪੰਜਾਬ ਦੀ ਧੀ, ਪੰਜਾਬ ਦੀ ਬੱਚੀ, ਇਹ ਆਮ ਲੋਕਾਂ ਦੇ ਦਿੱਤੇ ਟਾਈਟਲ ਨੇ। ਕੋਈ ਪੈਸੇ ਲੈ ਕੇ ਜਾਂ ਦਬਾਅ ਬਣਾ ਕੇ ਫਖਰੇ ਕੌਮ ਵਾਂਗ ਜਿਵੇਂ ਅਕਾਲ ਤਖਤ ਦੇ ਜਥੇਦਾਰ ਤੋਂ ਬਾਦਲ ਨੇ ਲਿਆ ਜੀ। ਹੁਣ ਇਹ ਸਾਰੇ ਪੰਜਾਬ ਦੇ ਅਕਾਲੀ ਲੀਡਰ ਵੱਡਿਓਂ ਉੱਪਰੋਂ ਥੱਲੇ ਤੱਕ, ਉਹ ਡਰਾਮੇਬਾਜ਼ ਨੋ ਇਹਨਾਂ ਦੀ ਨੰਨੀ ਛਾਂ, ਜੇ ਉਹਨੂੰ ਨੰਨੀ ਛਾਂ 'ਚ ਉਹਨੂੰ ਇਹ ਪੰਜਾਬ ਦੀ ਧੀ ਗੁਰਮੇਹਰ ਕੌਰ, ਉਸ ਦਾ ਸਟੈਂਡ ਉਹਨੇ ਕੀ ਕਿਸੇ ਅਕਾਲੀ ਲੀਡਰ ਨੇ ਮੂੰਹ ਨਹੀਂ ਖੋਲਿਆ। ਕਿੱਥੇ ਸਿੱਖ ਕਰੈਕਟਰ ਚਲਾ ਗਿਆ ਜੀ। ਹੁਣ ਜਿਸ ਅਕਾਲੀ ਦਲ ਦੀ ਹਿਸਟਰੀ, ਜਿਸ ਸਿੱਖ ਕੌਮ ਦੀ ਹਿਸਟਰੀ ਦੂਜਿਆਂ ਦੇ ਹੱਕਾਂ ਲਈ ਖਲੋਣ ਦੀ ਰਹੀ ਹੈ, ਅੱਜ ਜੋ ਕੁਛ ਇਸ ਬੱਚੀ ਨਾਲ, ਜੋ ਧਮਕੀਆਂ, ਜਿਸ ਕਿਸਮ ਦਾ ਸਾਰਾ ਪਾਰਟ, ਜੋ ਗੁੰਡਾਗਰਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੀ, RSS ਦੀ ਚੱਲ ਰਹੀ ਹੈ, ਇਹਨਾਂ ਨੇ ਬਿਲਕੁਲ ਜ਼ਬਰ। ਔਰ ਇਹ ਧਾਰਮਿਕ ਮੁੱਦਿਆਂ ਤੋਂ ਤਾਂ ਪਹਿਲਾਂ ਹੀ ਬਿਟਰੇ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਇਲਾਵਾ ਆ ਹੁਣ ਸੌਦਾ ਸਾਧ ਨਾਲ ਜਿਹੜੀ ਇਹਨਾਂ ਨੇ ਯਾਰੀ ਪਾਈ ਹੈ, ਔਰ ਉਹਦੇ ਥੱਲੇ ਇਹ ਹੈ ਵੀ ਆ ਪਿਛਲੇ ਦਿਨਾਂ ਹੁਣ ਕੱਲ 40 ਜਿਹੜੇ ਇਕਨੂਰ ਫੋਰਸ ਦੇ ਜਿਹੜੇ ਸਿੰਘ ਨੇ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤੇ ਨੇ, ਘਰਾਂ 'ਚੋਂ ਛਾਪੇ ਮਾਰ ਕੇ ਚੁੱਕੇ ਨੇ। ਔਰ ਫਿਰੋਜ਼ਪੁਰ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਪ੍ਰੋਟੈਕਸ਼ਨ ਦੇ ਥੱਲੇ ਜ਼ਬਰਦਸਤੀ ਜਿਹੜੀਆਂ ਨੇ ਉਹ ਨਾਮ ਚਰਚਾਵਾਂ ਜਿਹੜੀਆਂ ਨੇ ਉਹ ਕਰਵਾਈਆਂ ਜਾ ਰਹੀਆਂ ਨੇ ਕਿ ਵੀ ਕਰੋ, ਅਸੀਂ ਦੇਖਦੇ ਹਾਂ ਕੀ ਹੈ। ਹੁਣ ਹਾਲਾਂਕਿ ਇਹਦੇ ਗਿਣਤੀ ਦੇ ਦਿਨ ਇਹਦੀ ਸਰਕਾਰ ਦੇ ਰਹਿ ਗਏ ਨੇ, ਪਰ ਜਾਣ ਤੋਂ ਪਹਿਲਾਂ ਇਹਨੇ ਔਰ ਇਹਦੇ ਟੱਬਰ ਨੇ ਜਿਵੇਂ ਕਿ ਬਿਲਕੁਲ ਇਹ ਸਿੱਖਾਂ ਨੂੰ ਜਿਵੇਂ ਕਹਿੰਦੇ ਨੇ ਕਿ ਫਿੰਗਰ ਇਨ ਦਾ ਆਈ ਕਰਕੇ ਜਾਣਾ ਕਿ ਜੀ ਅਸੀਂ ਸੌਦਾ ਸਾਧ ਦੇ ਚੇਲੇ ਹਾਂ, ਸਾਡਾ ਸਿੱਖੀ ਨਾਲ ਕੋਈ ਤਾਲੁਕ ਨਹੀਂ। ਔਰ ਇਹ ਸਾਰਾ ਪਾਰਟ, ਔਰ ਇਹ ਜਿਹੜਾ SYL ਦਾ ਵੀ ਡਰਾਮਾ, ਕਿਉਂਕਿ ਮੈਂ ਅੱਗੇ ਵੀ ਇਹ ਕਿਹਾ ਸੀ, ਹੁਣ ਇਹ ਗੱਲ ਹੋਰ ਕਲੀਅਰ ਹੁੰਦੀ ਜਾਂਦੀ ਹੈ ਕਿ ਵੀ ਉਹਨਾਂ ਨੂੰ ਉੱਥੇ ਬਿਲਕੁਲ ਜਿਹੜਾ ਉਹ ਇਨਵੈਲਿਡ ਜਾਂ ਉਹਨਾਂ ਦਾ ਕੰਮ ਬਣਦਾ ਜਾਂਦਾ ਸੀ ਲੋਕ ਦਲ ਦਾ, ਕਿਉਂਕਿ ਉਧਰ ਜਿਹੜੀ ਜਾਟਾਂ ਦੀ ਰਿਜ਼ਰਵੇਸ਼ਨ ਐਜੀਟੇਸ਼ਨ ਹੈ ਉਹਦੇ ਨਾਲ ਕਾਂਗਰਸ ਜੁੜੀ ਹੋਈ ਹੈ, ਹੁੱਡਾ ਸਰਕਾਰ BJP ਦੀ ਹੈ। ਸੋ ਡਰਾਮਾ ਜਿਹਾ ਉਹਨਾਂ ਨੇ ਕੀਤਾ। ਓਮ ਪ੍ਰਕਾਸ਼ ਚਟਾਲੇ, ਉਹਦੇ ਮੁੰਡੇ ਅਵੈਧ ਚਟਾਲੇ ਨੇ ਆਏ, ਉਹਨਾਂ 'ਚ 2 MP, 18 MLA ਵਰਕਰ ਪੰਜਾਬ 'ਚ, ਇਹਨਾਂ ਨੇ ਵੀ ਡਰਾਮੇ ਜੇ ਕਰਕੇ ਵਿਦਨ ਆ ਲੈਣ ਦਿੱਤਾ ਥੋੜਾ। ਹੁਣ ਜ਼ਾਹਰ ਹੈ ਜਦੋਂ ਵਿਦਨ ਟੈਰੀਟਰੀ 'ਚ ਆ ਕੇ ਲਾਫ ਲਾਊਟ ਕੀਤਾ, ਇਹ ਚਾਰਜ ਨੇ ਜਿਨ੍ਹਾਂ ਨੇ ਆਪਣੀਆਂ ਜੇਲ੍ਹ ਟਰਮਸ ਪੂਰੀਆਂ ਕਰ ਲਈਆਂ, ਉਹਨਾਂ ਨੂੰ ਇਹ ਛੱਡਣ ਨੂੰ ਤਿਆਰ ਨਹੀਂ ਨੇ। ਔਰ ਕਿਵੇਂ ਇਹ ਇਹਨਾਂ ਦਾ ਫਿਕਸਡ ਮੈਚ ਹੈ ਕਿ ਜਾਂਦੇ ਜਾਂਦੇ ਇੱਧਰ ਇਹਨੇ ਖੂਨ ਖਰਾਬਾ ਕਰਵਾਉਣਾ ਮੁੜ ਕੇ ਅਕਾਲੀਆਂ ਦੇ ਨਾਂ ਥੱਲੇ ਮੋਰਚਾ ਲਵਾ ਕੇ। ਔਰ ਇਹ ਕੱਲ ਦੀ ਖਬਰ ਸੀ ਕਿ SYL ਇਸ਼ੂ ਪੁਲਿਸ ਟੇਕ ਬੈਕ ਚਾਰਜਿਸ ਅਗੇਂਸਟ IND ਲੀਡਰਸ, ਕਿਉਂਕਿ ਜਦੋਂ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ 'ਚ ਭੇਜਿਆ ਸੀ ਆਏ ਤੇ ਪੰਜਾਬ ਪੁਲਿਸ ਨੇ ਕਿਹਾ ਕਿ ਜੀ ਨਹੀਂ, ਅਸੀਂ ਸਾਨੂੰ ਨਹੀਂ ਇਹ ਲੋੜੀਂਦੇ, ਅਸੀਂ ਇਹਨਾਂ ਦੇ ਖਿਲਾਫ ਜਿੰਨੇ ਵੀ ਅੱਗੇ ਧਾਰਾਵਾਂ ਲਾਈਆਂ ਸੀ ਅਸੀਂ ਸਾਰੀਆਂ ਵਾਪਸ ਲੈਂਦੇ ਹਾਂ। ਸੋ ਉਹਨਾਂ ਨੂੰ ਪੁਲਿਸ ਗੱਡੀਆਂ ਦੇ ਵਿੱਚ ਸਿਕਿਉਰਿਟੀ ਨਾਲ ਚੰਡੀਗੜ੍ਹ ਛੱਡ ਆਏ। ਉਹ ਜਿਹੜੇ ਨੇ ਪ੍ਰੈਸ ਕਾਨਫਰੰਸ ਕਰ ਰਹੇ ਨੇ। ਔਰ ਦੂਜੇ ਹੁਣ ਅਗਲੇ ਸਟੈਪ ਉਹ ਐਲਾਨ ਕਰ ਰਹੇ ਨੇ, SYL ਰੋ INLD ਥ੍ਰੈਟਨਸ ਪਾਰਲੀਮੈਂਟ ਕਰਾਓ, ਸੀਕਸ PM's ਇੰਟਰਵੈਂਸ਼ਨ। ਉਹਨਾਂ ਨੇ ਕਿਹਾ ਜੀ ਅਸੀਂ ਹੁਣ ਜਿਹੜਾ ਅੱਗੋਂ ਪਾਰਲੀਮੈਂਟ ਦਾ ਘਰਾਓ ਕਰਾਂਗੇ ਔਰ ਅਸੀਂ ਇਹਦੇ 'ਤੇ ਹੁਣ ਜਿਹੜੀ ਹੈ ਫੈਸਲਾ ਕੋਲ ਲੜਾਈ ਲੜਾਂਗੇ। ਔਰ ਅਗਲਾ ਕੋਰਸ ਆਫ ਐਕਸ਼ਨ ਜਿਹੜਾ ਮਾਰਚ 15 ਨੂੰ ਜਿਹੜਾ ਕਰਾਂਗੇ ਅਨਾਊਂਸ। ਅਭੈ ਚੌਟਾਲਾ ਜਿਹੜਾ ਕਿ ਹਰਿਆਣਾ 'ਚ ਓਪੋਜੀਸ਼ਨ ਦਾ ਲੀਡਰ ਹੈ, ਉਹਨੇ ਇਹ ਕਿਹਾ। ਸੋ ਜ਼ਾਹਰ ਹੈ ਕਿ ਵੀ ਇਹਨਾਂ ਨੇ ਫਰੈਂਡਲੀ, ਜੇ ਹੁਣ ਇਹਨਾਂ 'ਤੇ ਉਹ ਚਾਰਜ ਪ੍ਰੈਸ ਰਹਿੰਦੇ ਰੱਖਦਾ ਇਹਨਾਂ ਨੂੰ 2 ਮਹੀਨੇ ਇੱਥੇ ਜਿਹੜੇ ਚਾਰਜਿਸ, ਜੇ ਤੁਸੀਂ ਆਮ ਜਿਹੜਾ ਕੋਈ ਜੇਬ ਕਤਰਾ ਹੈ ਉਹਨੂੰ ਨਹੀਂ ਜਾਣ ਦਿੰਦੇ, ਇਹਨਾਂ ਨੇ ਤਾਂ ਵਾਇਓਲੇਟ ਕੀਤਾ। ਕਿੰਨੇ ਖਰਚੇ ਸੈਂਟਰਲ ਫੋਰਸਿਸ ਦੇ, ਪੈਰਾਮਿਲਟਰੀ ਫੋਰਸ ਦੇ ਹੋਏ, ਕਿੰਨੀ ਟੈਨਸ਼ਨ ਕ੍ਰੀਏਟ ਕੀਤੀ, ਕਿਵੇਂ ਜਿਹੜਾ ਲੋਕਾਂ ਦਾ ਜੀਣਾ ਹਰਾਮ ਕੀਤਾ, ਸਾਹ ਸੁਕਾ ਕੇ ਰੱਖਿਆ ਕਿ ਵੀ ਕੀ ਹੋਣਾ। ਤੁਸੀਂ ਉਹਨਾਂ ਨੂੰ ਹੁਣੇ ਫਰੈਂਡਲੀ ਮੈਚ ਨਹੀਂ ਤਾਂ ਹੋਰ ਕੀ ਹੈ। ਔਰ ਦੂਸਰਾ ਪਾਰਟ ਮੈਂ ਸਮਝਦਾ ਵੀ ਈਵਨ ਇਹ ਜਿਹੜੇ ਪੈਰਾਮੀਟਰ ਇੱਕ ਪਾਸੇ ਤਾਂ ਉਸ ਸਿੱਖ ਬੱਚੀ ਨੂੰ ਇਹ ਟ੍ਰੇਟਰ ਸਾਬਤ ਕਰ ਰਹੇ ਨੇ। ਹੁਣ ਇਹ ਜਿਹੜਾ ਹੈ ਇਹਨਾਂ ਦੀ ਲਾਈਨ, ਜਿਵੇਂ ਇਹਨਾਂ ਦਾ ਮਲਕ ਲੀਡਰ ਹੈ ਜਾਟਾਂ ਦਾ ਜਿਹੜਾ ਰਿਜ਼ਰਵੇਸ਼ਨ ਦਾ, ਉਹਨੇ ਬਾਇਕਾਟ ਟ੍ਰੇਡਰਸ ਹੂ ਡੋਂਟ ਸਪੋਰਟ ਸਟਰ। ਉਹਨੇ ਕਿਹਾ ਜੀ ਜਿਹੜੇ ਵਪਾਰੀ ਦੁਕਾਨਦਾਰ ਆਪਣੀਆਂ ਦੁਕਾਨਾਂ 'ਤੇ ਔਰ ਦੂਜੇ ਜਾਟ ਰਿਜ਼ਰਵੇਸ਼ਨ ਦੇ ਹੱਕ 'ਚ ਸਾਡੇ ਨਹੀਂ ਲਾਉਂਦੇ ਜਿਹੜੇ ਪਲੈਕੇਟ ਔਰ ਦੂਜੇ ਨੇ,
ਉਹਨਾਂ ਤੋਂ ਤੁਸੀਂ ਸੌਦਾ ਲੈਣਾ ਬੰਦ ਕਰੋ, ਬਾਈਕਾਟ ਕਰੋ ਇਹਨਾਂ ਦਾ, ਜੀ। ਔਰ ਉਹਨਾਂ ਤੋਂ ਕੋਈ ਜਿਹੜੀ ਹੈ ਰੋਜ਼ਾਨਾ ਲੋੜ ਦੀ ਨਾ ਲਓ ਚੀਜ਼। ਫਿਰ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਇਹਨਾਂ ਦੇ ਵਿੱਚ ਜਿਹੜੇ ਦੂਸਰੇ ਲੋਕ ਨੇ ਆਪਣਿਆਂ ਨੂੰ ਉਹਨਾਂ ਨੇ ਕਿਹਾ ਜੀ ਔਰਤਾਂ ਵੀ ਧਰਨਿਆਂ ਤੇ ਆਣ, ਔਰ ਅਸੀਂ ਐਤਕੀ ਹੀ ਆਲਸੋ ਕਾਲਡ ਫਾਰ ਆਬਜ਼ਰਵਿੰਗ ਬਲੈਕ ਐਂਡ ਡਰਾਈ ਹੋਲੀ ਨਹੀਂ ਮਨਾਵਾਂਗੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਨੈਕਸਟ ਜਿਹੜਾ ਹੈ ਬਲੈਕ ਕਲੋਜ਼, ਰੇਸ ਸਲੋਗਨਸ, ਔਰ ਜਿਹੜਾ ਅਸੀਂ ਇਹ ਵੀ ਟੈਕਸ ਵੀ ਦੇਣੇ ਬੰਦ ਕਰਾਂਗੇ। ਔਰ ਦੂਜੇ ਹੁਣ ਇੱਕ ਪਾਸੇ ਇਹ ਲਾਈਨ ਲਈ ਹੋਈ ਔਰ ਇਹਦੇ ਤੇ ਹੀ ਬੇਸਡ ਈਵਨ ਜਿਹੜਾ ਉਹਨਾਂ ਦਾ ਮੈਂਬਰ ਪਾਰਲੀਮੈਂਟ ਹੈ ਸੈਣੀ, ਉਹਨੇ ਕਿਹਾ ਅਰੈਸਟ ਮਲਕ ਫॉर ਸੈਡੀਸ਼ਨ, ਕਿ ਵੀ ਇਹਨਾਂ ਨੂੰ ਦੇਸ਼ ਧਰੋਹ ਦੇ ਥੱਲੇ ਕਰੋ, ਇਹ ਤਾਂ ਟੈਕਸ ਨਾ ਦੇਣ ਔਰ ਸਿਟੀਜ਼ਨ ਦੇ ਵਿੱਚ ਡਿਸਕ੍ਰਿਮੀਨੇਸ਼ਨ ਦੀ ਗੱਲ ਕਰ ਰਹੇ। ਸੋ ਕੁੱਲ ਮਿਲਾ ਕੇ ਇਹ ਇਸ ਕਿਸਮ ਦਾ। ਪਰ ਜਦੋਂ ਸਾਨੂੰ ਕਈ ਸਾਡੇ ਵੀਰ ਕਹਿੰਦੇ ਸੀ ਕਿ ਜੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ 'ਚ ਤੁਸੀਂ ਕਿਉਂ ਨਹੀਂ ਸਪੋਰਟਿਵ ਲਾਈਨ ਲੈਂਦੇ, ਕਿਉਂਕਿ ਹਰਿਆਣੇ ਦੇ ਸਿੱਖ ਨੇ, ਉਹਨਾਂ ਨੂੰ ਹੱਕ ਹੈ, ਬਾਦਲਾਂ ਤੋਂ ਖਹਿੜਾ ਛੁੱਟਦਾ ਦੂਜਾ ਜੀ। ਤੇ ਮੈਨੂੰ ਇਹ ਹਮੇਸ਼ਾ ਇਹ ਲੱਗਦਾ ਸੀ, ਮੈਂ ਕਿਹਾ ਵੀ ਆਲਰੇਡੀ ਇਹਨਾਂ ਨੇ ਸਿੱਖਾਂ ਦੀ ਲੈਂਡ ਤਾਂ ਫਰੈਗਮੈਂਟ ਕੀਤੀ ਹੈ, ਕਿਉਂਕਿ ਹਰਿਆਣੇ ਨੂੰ ਦੇ ਦਿੱਤੀ, ਹਿਮਾਚਲ ਨੂੰ, ਔਰ ਦੂਜੇ ਇਹ ਅਲਟੀਮੇਟਲੀ ਆਏਗਾ ਜਿਵੇਂ ਇਹਨਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਦਿੱਲੀ ਦੇ ਸਿੱਖ ਪੰਜਾਬ ਦੇ ਸਿੱਖਾਂ ਦੇ ਬਰਾਬਰ ਖੜੇ ਕਰਤੇ। ਫਿਰ ਹੌਲੀ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਬੂਟਾ ਸਿੰਘ ਨੂੰ ਅੱਗੇ ਲਾਇਆ ਕਿ ਦਲਿਤ ਸਿੱਖ ਖੜੇ ਹੋ ਜਾਣ, ਉਹਨਾਂ ਨੇ ਉਵੇਂ ਨਹੀਂ ਕੀਤਾ। ਹੁਣ ਉਹ ਨਵਾਂ ਗ੍ਰੰਥ ਬਣਾ ਕੇ ਔਰ ਦੂਜੇ ਜਿਹੜਾ ਹੈ ਅੰਮ੍ਰਿਤ ਬਾਣੀ ਕਿ ਕੀ ਉਹ ਖੜੇ ਕਰ ਦਿੱਤੇ। ਪਰ ਸਾਡਾ ਖਦਸ਼ਾ ਬਿਲਕੁਲ ਠੀਕ ਸੀ ਜਦੋਂ ਮੈਂ ਇਹ ਖਬਰ ਦੇਖੀ, ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਪੋਰਟਸ INLD. The Haryana Sikh Gurdwara Management Committee has extended support to INLD in struggle over Satluj Yamuna Link Nair. Talking to Tribune, HSGMC Chief Jagdish Singh Chinda said the committee extends full support to INLD and appeals all other political parties to get united on the issue. All parties are together on this issue in Punjab, but this situation is different here. Instead of working together to get state share of water, the political parties of Haryana are making fun. ਹੁਣ ਇਹ ਹਰਿਆਣੇ ਦੀਆਂ ਪਾਰਟੀਆਂ ਨੂੰ ਇਕੱਠਾ ਕਰਕੇ ਔਰ ਆਪਣੀ ਪੂਰੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਹੈ ਉਹ ਸਪੋਰਟ ਦੇ ਰਹੀ ਹੈ ਕਿ ਜੀ SYL ਕੈਨਾਲ ਬਣਾਓ। ਹੁਣ ਇਹ ਜਿਹੜੀ ਹੈ ਕੱਲ ਨੂੰ ਕੱਲਾ ਇਹੀ ਨਹੀਂ ਵੀ ਸਿੱਖ ਗੁਰਦੁਆਰਿਆਂ ਦੇ ਮਾਮਲੇ 'ਚ ਇੱਕ ਦੂਜੇ ਨਾਲ ਨੇ, ਉਹ ਖੜੇ ਨੇ ਪੰਜਾਬ 'ਚ ਭਾਈ ਸਾਡਾ ਤਾਂ ਤੁਸੀਂ ਬੰਜਰ ਬਣਾ ਦੇਣਾ ਸੀ, ਇੱਕ ਬੂੰਦ ਨਹੀਂ ਜਾਣ ਦਿਆਂਗੇ। ਅੱਗੋਂ ਉਹਨਾਂ ਨੂੰ ਲਿਆਣਗੇ ਔਰ ਬੜਾ ਸਾਈਜ਼ੇਬਲ ਨੰਬਰ ਹੈ ਹਰਿਆਣੇ ਦੇ ਵਿੱਚ ਸਿੱਖ ਕਿਸਾਨਾਂ ਦਾ ਵੀ ਔਰ ਸਿੱਖਾਂ ਦਾ ਵੀ, ਲਗਭਗ 2 ਮਿਲੀਅਨ ਆਬਾਦੀ ਹੋਏਗੀ। ਹੁਣ ਤੁਹਾਡਾ 2 ਮਿਲੀਅਨ ਆਬਾਦੀ ਔਰ ਜੇ ਉਹਨਾਂ ਦਾ ਕੰਟਰੋਲ ਜੇ ਸੁਪਰੀਮ ਕੋਰਟ 'ਚ ਪਟੀਸ਼ਨ ਪਈ ਹੈ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਣਾਉਣ ਦੀ, ਔਰ ਹੁਣ ਉਹਨਾਂ ਨੇ ਸਿਗਨਲ ਦੇ ਦਿੱਤਾ ਹੈ ਕਿ ਜੀ ਅਸੀਂ ਡਿਵਾਈਡ ਹੋ ਕੇ ਪੰਜਾਬ ਦੇ ਸਿੱਖਾਂ ਦੇ ਖਿਲਾਫ ਖੜਨ ਨੂੰ ਤਿਆਰ ਹੈ। ਹੁਣ ਇਹ ਕਮੇਟੀ ਨੂੰ ਵੀ ਮਾਨਤਾ ਮਿਲ ਜਾਏਗੀ। ਬਾਦਲ ਦੇ ਵੀ ਦਿਨ ਮੁੱਕ ਗਏ ਤੇ ਬਾਦਲ ਨੇ ਆਪਣੀ ਲੂਜ਼ਿੰਗ ਗੇਮ ਦੇ ਥੱਲੇ ਫਰੈਂਡਲੀ ਮੈਚ ਸ਼ੁਰੂ ਕਰ ਲਏ। ਸੋ ਇਹ ਕੁਝ ਚੱਲ ਰਿਹਾ ਹੈ, ਪਰ ਮੈਨੂੰ ਕਈ ਵਾਰੀ ਲੱਗਦਾ ਵੀ ਸਾਡੀ ਕੌਮ ਦਾ ਕਿੰਨਾ ਕੁ ਹਿੱਸਾ ਇਸ ਸਾਰੀ ਖੇਡ ਨੂੰ ਸਮਝ ਰਿਹਾ ਹੈ। ਅਸੀਂ ਇੱਕ ਦੂਜੇ ਨੂੰ ਹੀ ਲੱਗੇ ਹਾਂ ਜੀ ਏਕਤਾ ਨਹੀਂ ਹੁੰਦੀ ਜੀ ਸਾਡੇ, ਜੇ ਏਕਤਾ ਨਹੀਂ ਹੁੰਦੀ ਦੇਖੋ ਤਾਂ ਸਹੀ ਕਿੱਥੇ ਕਿਹੜੀਆਂ ਫੋਰਸਿਸ ਨੇ ਜਿਹੜੀਆਂ ਕਿਸ ਪਾਸੇ ਨੂੰ ਤੋੜ ਰਹੀਆਂ। ਜੀ ਬਿਲਕੁਲ ਡਾਕਟਰ ਸਾਹਿਬ, ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।